व्यूअर्स वेलकम बैक टू न्यूज़ TV 84 ब्रेक तो बाद ਹੁਣ ਅਸੀਂ ਗੱਲਬਾਤ ਕਰਾਂਗੇ ਪੈਦਾ ਨਿਊਜ਼ਪੇਪਰ ਦੇ ਐਡੀਟਰ ਸਰਦਾਰ ਜਸਪਾਲ ਸਿੰਘ ਹੇਰਾ ਜੀ ਨਾਲ ਜਿਹੜੇ ਕਿ ਇਸ ਵੇਲੇ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ ਜਗਰਾਵਾਂ ਤੋਂ। ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हेलो हेरा वीर जी हाँ जी वीर जी वाहिगुरू जी का खालसा वाहिगुरू जी की फतेह। हेरा वीर जी आज तुहाडे नाल असीं जिहड़ी मुक्तसर विखे जिहड़ी कॉन्फ्रेंस हुई उस बारे गलबात करांगे पर आई जस्ट रियलाइज कि अज पंजाब दे विच 16 जनवरी का दिन है बापू सूरत सिंह खालसा जी दे संघर्ष नूं भी अज एक पूरा साल हो गया है। सब तो पहले तो असीं इस बारे गलबात करांगे जिस तरह इस पूरे एक साल दे विच पंजाब सरकार ने उन्हां दे वर्त नूं तोड़न लई बहुत सारी कोशिश कीतियां। सब तो पहले तो तुसीं इस संबंधी साडे दर्शकां नूं स्पैशल TV 84 दे दर्शकां नूं की कहना चाहोगे जिन्हां दा संघर्ष अजे भी जारी है? देखो बापू सूरत सिंह खालसा ने जिहड़ा अज के दिन भाव 16 जनवरी में एक साल पहला जी बंदी ਸਿੰਘਾਂ ਦੀ रिहाई ਲਈ संघर्ष है जिहड़ा ਉਹ ਭੁੱਖ ਹੜਤਾਲ ਦੇ ਰੂਪ ਵਿੱਚ ਰੰਭਿਆ ਸੀ। बिल्कुल ਸੋ ਕਿਉਂਕਿ ਪਹਿਲਾਂ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਵੀ ਇਹ ਸੰਘਰਸ਼ 2 ਵਾਰ ਸ਼ੁਰੂ ਕੀਤਾ ਤੇ ਉਹ ਅਧਵਾਟੇ ਰਹਿ ਗਿਆ ਜੀ ਤੇ ਇਸ ਕਾਰਨ ਕੌਮ ਦੇ ਵਿੱਚ ਸ਼ੁਰੂ ਦੇ ਵਿੱਚ ਇਸ ਸੰਘਰਸ਼ ਨੂੰ ਜਦੋਂ ਬਾਪੂ ਸੂਰਤ ਸਿੰਘ ਖਾਲਸਾ ਨੇ ਸੰਘਰਸ਼ ਸ਼ੁਰੂ ਕੀਤਾ ਹਾਂਜੀ ਤੇ ਕੌਮ ਨੂੰ ਇਸ ਸੰਘਰਸ਼ ਨੂੰ ਲੈ ਕੇ ਵੀ ਦੁਬਦਾ ਸੀ ਕਿ ਕੱਲ ਨੂੰ ਜੋ ਗੁਰਬਖਸ਼ ਸਿੰਘ ਖਾਲਸੇ ਵਾਲਾ ਸੰਘਰਸ਼ ਸੀ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਜੋ ਉਹਦਾ ਹਸ਼ਰ ਹੋਇਆ ਕਿਤੇ ਇਹਦਾ ਵੀ ਉਹ ਹਸ਼ਰ ਨਾ ਹੋਵੇ। ਸੋ ਹੌਲੀ ਹੌਲੀ ਕੌਮ ਨੇ ਬਾਪੂ ਤੇ ਭਰੋਸਾ ਕਰਨਾ ਸ਼ੁਰੂ ਕੀਤਾ ਕਿ ਬਾਪੂ ਆ ਜਿਹੜਾ ਉਹ ਆਪਣੇ ਹੱਥ ਤੇ ਦ੍ਰਿੜਤਾ ਦੇ ਨਾਲ ਇਹ ਸੰਘਰਸ਼ ਨੂੰ ਸਿਰੇ ਚੜਾਊਗਾ ਤੇ ਕੌਮ ਨੇ ਬਹੁਤ ਵੱਡਾ ਹੁੰਗਾਰਾ ਜਿਹੜਾ ਇਸ ਸੰਘਰਸ਼ ਨੂੰ ਦਿੱਤਾ ਜੀ। ਤੇ ਉਸ ਤੋਂ ਬਾਅਦ ਸਰਕਾਰ ਨੇ ਜਿਸ ਤਰ੍ਹਾਂ ਸਰਕਾਰ ਦੀਆਂ ਮਤਲਬ ਨੀਤੀਆਂ ਹੁੰਦੀਆਂ ਨੇ ਸ਼ਾਮ ਦਾਮ ਦੰਡ ਭੇਦ ਸਰਕਾਰ ਨੇ ਇਸ ਸੰਘਰਸ਼ ਦੇ ਵਿੱਚ ਆਪਣੇ ਕੁਝ ਪੈਠੀਏ ਬਾੜੇ ਤੇ ਇਸ ਸੰਘਰਸ਼ ਨੂੰ ਬਦਨਾਮ ਕਰਨ ਦੇ ਲਈ ਅਫਵਾਹਾਂ ਉਡਾਈਆਂ ਕਿਉਂਕਿ ਸੰਘਰਸ਼ ਸੀ ਜਿਹੜਾ ਉਹ ਬਹੁਤ ਲੰਬਾ ਹੋ ਗਿਆ। ਸੋ ਲੰਬੇ ਸੰਘਰਸ਼ ਤੋਂ ਬਾਅਦ ਸਰਕਾਰ ਨੇ ਇਸ ਸਾਲ ਦੇ ਦਰਮਿਆਨ 6 ਵਾਰ ਬਾਪੂ ਨੂੰ ਘਰੋਂ ਚੁੱਕ ਕੇ ਹਸਪਤਾਲ ਦਾਖਲ ਕਰਾਇਆ। PGI ਲੁਧਿਆਣੇ ਦੇ ਦਿਆਨੰਦ ਚ ਲੁਧਿਆਣੇ ਦੇ ਸਿਵਲ ਹਸਪਤਾਲ ਚ ਉਸ ਤੋਂ ਬਾਅਦ ਕੁਝ ਵੀਡੀਓ ਸੀ ਜਿਹੜੀਆਂ ਉਹ ਵੀ ਵਾਇਰਲ ਹੋਈਆਂ ਤੇ ਕੁਝ ਜਿਹੜੇ ਬਾਪੂ ਦੇ ਨਾਲ ਹਮੇਸ਼ਾ ਰਹਿੰਦੇ ਸੀ ਸਿੰਘ ਉਹਨਾਂ ਤੇ ਵੀ ਕੋਈ ਪ੍ਰਭਾਵ ਹੋਇਆ ਜਾਂ ਕੀ ਹੋਇਆ ਉਹਨਾਂ ਵੱਲੋਂ ਵੀ ਕੁਝ ਇਸ ਤਰ੍ਹਾਂ ਦੀ ਵੀਡੀਓ ਸੀ ਜਿਹੜੀਆਂ ਵਾਇਰਲ ਕਰਵਾਈਆਂ ਗਈਆਂ ਤੇ ਬਾਪੂ ਆ ਜਿਹੜਾ ਉਹ ਖਾਂਦਾ ਪੀਂਦਾ ਰਿਹਾ। ਸੋ ਇਸ ਕਾਰਨ ਇਹ ਜਿਹੜਾ ਸਮੁੱਚਾ ਸੰਘਰਸ਼ ਸੀ ਉਹ ਦੂਸਰਾ ਇੱਕ ਕਾਰਨ ਇਹ ਹੋਇਆ ਕਿ ਲੰਬਾ ਤੇ ਹਵਾਵਾਂ ਕਾਰਨ ਇਹ ਸੰਘਰਸ਼ ਸੀ ਜਿਹੜਾ ਬਹੁਤ ਕਮਜ਼ੋਰ ਹੋ ਗਿਆ। ਤੇ ਦੂਸਰੇ ਪਾਸੇ 1 ਜੂਨ ਨੂੰ ਜਿਹੜੀ ਘਟਨਾ ਵਾਪਰੀ ਜਵਾਹਰ ਸਿੰਘ ਵਾਲਾ ਪਿੰਡ 'ਚ ਤੇ ਉਸ ਤੋਂ ਬਾਅਦ ਬਰਗਾੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਪਾਵਨ ਅੰਗਾਂ ਦਾ ਕਤਲੇਆਮ ਹੋਇਆ ਤੇ ਨਿਰੰਤਰ ਗੁਰਬਾਣੀ ਦੇ ਬੇਅਦਬੀ ਸੀ ਜਿਹੜੀ ਉਹ ਨਿਰੰਤਰ ਉਹ ਕਾਂਡ ਆ ਜਿਹੜੇ ਉਹ ਹੋਣ ਲੱਗ ਪਏ ਤੇ ਕੌਮ ਆ ਜਿਹੜੀ ਉਹ ਗੁਰੂ ਦੇ ਨਾਮ ਤੇ ਉਸ ਸੰਘਰਸ਼ ਵਿੱਚ ਕੁੱਦ ਪਈ ਤੇ ਉਸ ਤੋਂ ਬਾਅਦ ਸਰਬੱਤ ਖਾਲਸਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਰੀਆਂ ਘਟਨਾਵਾਂ ਨੇ ਇੱਕ ਤਰ੍ਹਾਂ ਜਿਹੜਾ ਬਾਪੂ ਦਾ ਸੰਘਰਸ਼ ਸੀ ਉਹ ਇੱਕ ਤਰ੍ਹਾਂ ਮੈਂ ਸਮਝਦਾ ਕਿ ਆਪਣਾ ਸਾਹ ਸੀ ਜਿਹੜੇ ਉਹ ਤੋੜ ਗਿਆ ਪਰੰਤੂ ਕਿਉਂਕਿ ਬਾਪੂ ਹਾਲੇ ਵੀ ਆਪਦੀ ਦ੍ਰਿੜਤਾ ਤੇ ਆ ਉਹ ਹਸਪਤਾਲ ਦੇ ਵਿੱਚ ਆ ਸਰਕਾਰ ਉਹਦਾ ਇਲਾਜ ਕਰਵਾ ਰਹੀ ਆ ਤੇ ਉਹ ਸੰਘਰਸ਼ ਆ ਜਿਹੜਾ ਉਹ ਨਿਰੰਤਰ ਜਾਰੀ ਆ। ਤੇ ਦੂਸਰੇ ਪਾਸੇ ਕਿਉਂਕਿ ਸਰਕਾਰ ਆ ਜਿਹੜੀ ਉਹ ਇੱਕ ਨੀਤੀ ਦੇ ਨਾਲ ਉਹਨੇ ਪਿਛਲੇ ਦਿਨਾਂ 'ਚ 3-4 ਸਿੰਘ ਸੀ ਜਿਹੜੇ ਬੰਦੀ ਸਿੰਘ ਸੀ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਸੀ ਬਿਨਾਂ ਕਾਰਨ ਜੇਲ੍ਹਾਂ ਦੇ ਵਿੱਚ ਸੀ ਉਹਨਾਂ ਨੂੰ ਹੌਲੀ ਹੌਲੀ ਕਰਕੇ ਛੱਡਣਾ ਸ਼ੁਰੂ ਕੀਤਾ। ਸਰਕਾਰ ਬਾਦਲ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਮਤਲਬ ਕ੍ਰੈਡਿਟ ਆ ਸਿਹਰਾ ਜਿਹੜਾ ਉਹ ਬਾਪੂ ਦੇ ਸੰਘਰਸ਼ ਨੂੰ ਨਹੀਂ ਦੇਣਾ ਚਾਹੁੰਦੀ ਬਾਪੂ ਦੇ ਨਾਲ ਜਿਹੜਾ ਸੰਘਰਸ਼ ਕਰ ਰਹੇ ਆ ਉਹਨਾਂ ਨੂੰ ਨਹੀਂ ਦੇਣਾ ਚਾਹੁੰਦੀ ਪਰੰਤੂ ਹੌਲੀ ਹੌਲੀ ਕਰਕੇ ਉਹ ਇਸ ਪਾਸੇ ਨੂੰ ਤੁਰੀ ਆ ਕਿਉਂਕਿ ਜਿਸ ਤਰ੍ਹਾਂ ਬਾਦਲ ਸਰਕਾਰ ਤੋਂ ਸਿੱਖ ਕੌਮ ਨੇ ਪਿੱਠ ਕੀਤੀ ਆ ਉਸ ਨੂੰ ਦੇਖਦੇ ਹੋਏ ਬਾਦਲ ਸਰਕਾਰ ਨੇ ਇਸ ਪਾਸੇ ਧਿਆਨ ਦੇਣਾ ਸ਼ੁਰੂ ਕੀਤਾ। ਸੋ ਇਸ ਵੇਲੇ ਜੇ ਅਸੀਂ ਗੱਲ ਕਰਦੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ 16 ਜਨਵਰੀ ਅੱਜ 1 ਵਰ੍ਹਾ ਹੋ ਗਿਆ ਬਾਪੂ ਦੇ ਸੰਘਰਸ਼ ਨੂੰ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ 1.5% ਨੂੰ ਛੱਡ ਕੇ ਕਿਸੇ ਸਿੱਖ ਨੂੰ ਯਾਦ ਹੋਊਗਾ ਕਿ ਬਾਪੂ ਦਾ ਸੰਘਰਸ਼ ਆ ਜਿਹੜਾ ਉਹਨੂੰ 1 ਸਾਲ ਹੋ ਗਿਆ। जी बिल्कुल बिल्कुल वीर जी तो वीर जी इस तरह इस साल एक पूरे साल में दसिया किन्नियां घटनावां वापरियां ने ताकि इहदा जिहड़ा बर्थ है उहनूं साबोताज किया जाए जां लोकां दी जिहड़ी निगाह वा इस बर्थ तो हटाई जाए चाहे दीना नगर वाला कांड होवे बरगाड़ी वाली घटना होवे जां पठानकोट वाली घटना होवे। उस दे इलावा जिस तरह माघी दे दिन ही कल जां परसों माघी दे दिन ही दरबार साहिब विखे भी गोली कांड होया गोली विच एक सेवादार दे एक गोली भी लगी हैगी सेवादार दे तुहानूं की लगदा कि यह भी कोई साजिश है इस पिछे भी जां फिर तुहानूं लगदा कि एक्सीडेंटली कुछ होया है? देखो पूरी तरह देखो दीना नगर कांड है जिहड़ा ਉਹਦੀਆਂ ਤਾਰਾਂ ਅਸੀਂ ਜਿਸ ਦਿਨ ਇਹ ਕਾਂਡ ਹੋਇਆ ਉਸੇ ਦਿਨ ਅਸੀਂ ਕਿਹਾ ਸੀ ਕਿ ਸਰਕਾਰ ਆ ਜਿਹੜੀ ਖਾਸ ਕਰਕੇ ਪੰਜਾਬ ਦੀ ਸਰਕਾਰ ਆ ਜਿਹੜੀ ਉਹਨੇ ਜਿਹੜਾ ਸਿੱਖ ਸੰਘਰਸ਼ ਚੱਲ ਰਿਹਾ ਗੁਰੂ ਦੇ ਨਾਮ ਤੇ ਸਿੱਖ ਸੰਘਰਸ਼ ਚੱਲ ਰਿਹਾ ਉਹਦਾ ਧਿਆਨ
ਮੋੜਨ ਲਈ ਤੇ ਸਿੱਖ ਸੰਘਰਸ਼ ਨੂੰ ਆਪਦੇ ਡੰਡੇ ਦੇ ਜ਼ੋਰ ਨਾਲ ਦਬਾਉਣ ਦੇ ਲਈ ਇੱਕ ਬਹਾਨਾ ਘੜਨ ਲਈ, ਅੱਤਵਾਦ ਦਾ ਬਹਾਨਾ ਘੜਨ ਲਈ ਉਹ ਦੀਨਾਨਗਰ ਕਾਂਡ ਕਰਾਇਆ। ਤੇ ਉਹ ਅੱਜ ਗੱਲ ਪੂਰੀ ਤਰ੍ਹਾਂ ਸਾਫ਼ ਤੇ ਸਪਸ਼ਟ ਹੋ ਚੁੱਕੀ ਹੈ। ਜਦੋਂ ਪੰਜਾਬ ਪੁਲਿਸ ਦਾ ਜਿਹੜਾ SP ਆ ਉਹ ਦੋਨਾਂ ਕਾਂਡਾਂ ਵਿੱਚ, ਚਾਹੇ ਉਹ ਪਠਾਨਕੋਟ ਵਾਲਾ ਕਾਂਡ ਆ ਚਾਹੇ ਉਹ ਦੀਨਾਨਗਰ ਵਾਲਾ ਕਾਂਡ ਆ, ਉਹਨਾਂ ਦੋਨਾਂ ਦੇ ਵਿੱਚ ਉਹਦੀਆਂ ਤਾਰਾਂ ਨੇ ਜਿਹੜੀਆਂ ਉਹ ਬਰਾਬਰ ਜੁੜੀਆਂ ਹੋਈਆਂ ਨੇ। ਸੋ ਇਹ ਗੱਲ ਬਿਲਕੁਲ ਉੱਭਰ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਕੋਈ ਬਾਹਰੀ ਏਜੰਸੀ ਇਸ ਗੱਲ ਦੀ ਜਾਂਚ ਕਰੂਗੀ, ਇਹ ਗੱਲ ਬਿਲਕੁਲ ਉੱਭਰ ਕੇ ਸਾਹਮਣੇ ਆ ਜਾਣੀ ਆ ਕਿ ਇਹ ਜਿਹੜੇ ਦੋਵੇਂ ਕਾਂਡ ਆ ਇਹ ਪੰਜਾਬ ਦੀ ਰਾਜਨੀਤੀ ਨੂੰ ਆਧਾਰਿਤ ਬਣਾ ਕੇ ਕਰਾਏ ਗਏ ਨੇ। ਤੇ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਦਰਬਾਰ ਸਾਹਿਬ ਗੋਲੀ ਕਾਂਡ ਆ ਉਹ ਵੀ ਬਿਲਕੁਲ ਇਹਦੇ ਨਾਲ ਤਾਰਾਂ ਜੁੜਨਗੀਆਂ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ, ਕਿਉਂਕਿ ਸਰਕਾਰ ਇਹ ਚਾਹੁੰਦੀ ਆ ਕਿ ਜਿਹੜੀਆਂ ਪੰਥਕ ਧਿਰਾਂ ਨੇ ਉਹਨਾਂ ਦਾ ਦਾਖਲਾ ਪੂਰੀ ਤਰ੍ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਦਰਬਾਰ ਸਾਹਿਬ ਤੇ ਬੰਦ ਕਰ ਦਿੱਤਾ ਜਾਵੇ। ਸੋ ਇਹ ਉਸੇ ਸਾਜ਼ਿਸ਼ ਦੀ ਇੱਕ ਕੜੀ ਆ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੇਖਾਂਗੇ ਕਿ ਇਹਦਾ ਜਿਹੜਾ ਮਤਲਬ ਰਾਹ ਆ ਜਿਹੜੀ ਮੈਂ ਗੱਲ ਕਰ ਰਿਹਾ ਕਿ ਸਰਕਾਰ ਇਹ ਚਾਹੁੰਦੀ ਆ ਕਿ ਪੰਥਕ ਧਿਰਾਂ ਨੇ ਜਿਹੜੀਆਂ ਉਹਨਾਂ ਦਾ ਮਤਲਬ ਉਹਨਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਆਉਣ ਤੋਂ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇ। ਬਹਾਨੇ ਨੇ ਜਿਹੜੇ ਉਹ ਕਿਸੇ ਨਾ ਕਿਸੇ ਕਾਰਨ ਦੇ ਘਰੇ ਜਾ ਰਹੇ ਨੇ। ਓਕੇ ਤਾਂ ਵੀਰ ਜੀ, ਜਿਸ ਤਰ੍ਹਾਂ ਹੁਣ ਅਸੀਂ ਜਿਹੜਾ ਮੁਕਤਸਰ ਵਿਖੇ ਮਾਘੀ ਮੇਲੇ ਦੌਰਾਨ ਜਿਹੜੀ ਕਾਨਫਰੰਸ ਹੋਈ ਉਸ ਤੇ ਵੀ ਤੁਹਾਡੇ ਵਿਚਾਰ ਲੈਣੇ ਚਾਹਾਂਗੇ। ਜਿਸ ਤਰ੍ਹਾਂ ਅਕਾਲੀ ਦਲ, ਬਾਦਲ, ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਇਹਨਾਂ ਸਾਰੀ ਪਾਰਟੀ ਨੇ ਸਿਆਸੀ ਮੰਚ ਸਜਾਇਆ। ਤੁਸੀਂ ਇਹਨਾਂ ਚਾਰੋਂ ਪਾਰਟੀਆਂ ਦੀ ਕਾਨਫਰੰਸ ਨੂੰ ਕਿਵੇਂ ਵੇਖਦੇ ਹੋ? ਤੁਹਾਡੇ ਖਿਆਲ ਤੁਸੀਂ ਇਨ ਸਭ ਨੂੰ ਕਿਵੇਂ ਐਨਲਾਈਜ਼ ਕਰਦੇ ਹੋ? ਦੇਖੋ, ਪਹਿਲੀ ਗੱਲ ਤਾਂ ਅਸੀਂ ਬਾਰ-ਬਾਰ ਇੱਕ ਗੱਲ ਕਰੀ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਸਮਾਗਮ ਸਾਡੇ ਕੌਮ ਦੇ ਧਾਰਮਿਕ ਸਮਾਗਮ ਨੇ, ਸ਼ਹੀਦੀ ਜੋੜ ਮੇਲੇ ਨੇ, ਜਿੱਥੇ ਅਸੀਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੋਣ ਜਾਂਦੇ ਹਾਂ, ਉਹਨਾਂ ਨੂੰ ਨਤਮਸਤਕ ਹੋਣ ਜਾਂਦੇ ਹਾਂ, ਉਹਨਾਂ ਨੂੰ ਸਿਆਸੀ ਚਿੱਕੜਬਾਜ਼ੀ ਤੋਂ ਦੂਰ ਰੱਖਿਆ ਜਾਵੇ। ਕਿਉਂਕਿ ਸਿਆਸੀ ਧਿਰਾਂ ਨੇ ਉਹਨਾਂ ਦਾ ਦੀਨ ਅਮਾਨ ਧਰਮ ਆ ਜਿਹੜਾ ਉਹ ਵੋਟਾਂ ਨੇ ਤੇ ਸਿਆਸਤ ਆ, ਉਹ ਇਸ ਗੱਲ ਤੋਂ ਬਾਜ਼ ਨਹੀਂ ਆਉਂਦੀਆਂ। ਸੋ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਜਿਹੜੀ ਟੁੱਟੀ ਗੰਢਾਉਣ ਦਾ ਦਿਵਸ ਸੀ, ਖਾਸ ਕਰਕੇ ਅੱਜ ਦੀ ਪਰਿਸਥਿਤੀ ਦੇ ਵਿੱਚ ਜਦੋਂ ਕੌਮ ਆ ਜਿਹੜੀ ਉਹ ਜਿਸ ਸਥਿਤੀ 'ਚ ਖੜੀ ਆ ਉਹਦੇ ਲਈ ਬੇਹੱਦ ਮਹੱਤਵਪੂਰਨ ਦਿਨ ਸੀਗਾ ਇਹ, ਪਰੰਤੂ ਇਹ ਪੂਰੀ ਤਰ੍ਹਾਂ ਸਾਡਾ ਸਿਆਸਤ ਦੀ ਭੇਟ ਚੜ੍ਹ ਗਿਆ। ਜਿੱਥੋਂ ਤੱਕ ਗੱਲ ਉੱਥੇ ਜਿਹੜੀਆਂ ਸਿਆਸੀ ਕਾਨਫਰੰਸਾਂ ਹੋਈਆਂ ਨੇ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਆਭਾਰ ਆ ਜਿਹੜਾ ਉਹ ਬਿਲਕੁਲ ਉੱਭਰ ਕੇ ਸਾਹਮਣੇ ਆਇਆ। ਇੱਕ ਤਾਂ ਇਹ ਸੀ ਕਿ ਆਮ ਆਦਮੀ ਪਾਰਟੀ ਨੇ ਆਪਣੀ ਪਹਿਲੀ ਇਹ ਪੰਜਾਬ ਪੱਧਰ ਦੀ ਇੱਕ ਪਹਿਲੀ ਕਾਨਫਰੰਸ ਕੀਤੀ ਸੀ। ਦੂਸਰੀਆਂ ਦੋਵੇਂ ਧਿਰਾਂ ਨੇ ਉਹ ਵੱਖਰੀਆਂ ਕਾਨਫਰੰਸਾਂ ਕਰ ਚੁੱਕੀਆਂ ਨੇ ਤੇ ਉਸ ਰੈਲੀ ਦੇ ਵਿੱਚ ਇੱਕ ਆਪ ਮਹਾਰਾ ਇਕੱਠਾ ਜਿਹੜਾ ਉਹ ਵੱਡੀ ਗਿਣਤੀ ਵਿੱਚ ਹੋਇਆ। ਦੂਜੇ ਨੰਬਰ ਤੇ ਕਾਂਗਰਸ ਦੀ ਕਾਨਫਰੰਸ ਰਹੀ ਆ ਤੇ ਤੀਜੇ ਨੰਬਰ ਤੇ ਬਾਦਲ ਦੀ। ਮਤਲਬ ਇੱਕ ਸੁਨੇਹਾ ਜਿਹੜਾ 2017 ਦੇ ਮਿਸ਼ਨ ਨੂੰ ਲੈ ਕੇ ਇੱਕ ਸੁਨੇਹਾ ਉਹ ਪੂਰੀ ਤਰ੍ਹਾਂ ਉੱਭਰ ਕੇ ਸਾਹਮਣੇ ਆ ਗਿਆ ਕਿ ਪੰਜਾਬ ਦੇ ਲੋਕਾਂ ਨੇ ਬਾਦਲ ਦਲ ਨੂੰ ਨਕਾਰਤਾ ਜੀ। ਸੋ ਬਾਦਲ ਦਲ ਜਿਹੜਾ ਉਹ ਅੱਜ ਦੀ ਸਥਿਤੀ ਦੇ ਵਿੱਚ, ਅੱਜ ਜੇ ਵੋਟਾਂ ਪੰਜਾਬ ਵਿੱਚ ਪੈਂਦੀਆਂ ਨੇ, ਉਹਦੀ ਸਥਿਤੀ ਆ ਜਿਹੜੀ ਉਹ ਤੀਜੇ ਥਾਂ ਵਾਲੀ ਆ ਤੇ ਉਹਦੀ ਲੜਾਈ ਆ ਜਿਹੜੀ ਆਪਣੀਆਂ ਜ਼ਮਾਨਤਾਂ ਬਚਾਉਣ ਲਈ ਹੋਊਗੀ, ਜਿੱਤਣ ਲਈ ਨਹੀਂ ਹੋਊਗੀ। ਇਹ ਮਤਲਬ ਸੁਨੇਹਾ ਜਿਹੜਾ ਉਹ ਜਿਹੜੀਆਂ ਵੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਿਆਸੀ ਕਾਨਫਰੰਸਾਂ ਹੋਈਆਂ ਨੇ ਉਹਨਾਂ ਨੇ ਇਹ ਸੁਨੇਹਾ ਜਿਹੜਾ ਇਹ ਜ਼ਰੂਰ ਗੂੜਾ ਕਰਤਾ। ਜੀ ਤਾਂ ਵੀਰ ਜੀ, ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਵੀ ਅਸੀਂ ਆਮ ਆਦਮੀ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੀਪੁਰ ਜੀ ਨਾਲ ਗੱਲਬਾਤ ਕਰ ਰਹੇ ਸੀ। ਉਹਨਾਂ ਨੇ ਸਾਨੂੰ ਸਮਝਾਇਆ ਕਿ ਕਿਸ ਤਰ੍ਹਾਂ ਜਦੋਂ ਕੇਜਰੀਵਾਲ ਆਏ ਨੇ ਇੱਥੇ ਤਾਂ ਕਿਸ ਤਰ੍ਹਾਂ ਜਿਹੜੇ ਪੰਜਾਬ ਦੇ ਲੋਕ ਨੇ, ਆਪਣੇ ਸਿੱਖ ਲੋਕ ਨੇ, ਆਪਣੀਆਂ ਉਹਨਾਂ ਨੇ ਪੱਗਾਂ ਲਾ ਕੇ ਕੇਜਰੀਵਾਲ ਦੇ ਉੱਪਰ ਲਗਾ ਦਿੱਤੀ। ਤੁਹਾਨੂੰ ਕੀ ਲੱਗਦਾ ਜਿਹੜੇ ਸਿੱਖ ਵਾ ਉਹਨਾਂ ਜਿਹੜਾ ਮੋੜ ਹੈਗਾ ਉਹ ਤੁਹਾਨੂੰ ਲੱਗਦਾ ਕਿ ਕੇਜਰੀਵਾਲ ਵੱਲ ਜ਼ਿਆਦਾ ਹੋ ਰਿਹਾ, ਆਮ ਆਦਮੀ ਪਾਰਟੀ ਵੱਲ ਜ਼ਿਆਦਾ ਹੋ ਰਿਹਾ, ਝੁਕ ਰਹੇ ਆ? ਦੇਖੋ, ਇਸ ਵੇਲੇ ਕਿਉਂਕਿ ਮੈਂ ਮਤਲਬ ਇਹ ਗੱਲ ਉੱਥੇ ਜਾ ਕੇ ਇਹ ਮਹਿਸੂਸ ਵੀ ਕੀਤੀ ਆ ਕਿ ਜਿਹੜੀ ਸੰਗਤ ਸਰਬੱਤ ਖਾਲਸੇ 'ਚ ਗਈ ਸੀ ਉਹਦਾ 20% ਦੀ ਹਿੱਸਾ ਸੀ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਮਤਲਬ ਜਿਹੜੀ ਕਾਨਫਰੰਸ ਆ ਉਹ 'ਚ ਦਿਖਾਈ ਦਿੱਤਾ। ਕਾਰਨ ਕੀ ਆ ਕਿ ਇਸ ਵੇਲੇ ਪੰਥਕ ਵਿਹੜਾ ਜਿਹੜਾ ਉਹ ਪੂਰੀ ਤਰ੍ਹਾਂ ਖਿਲਾਫ ਆ। ਪੰਜਾਬ ਦੇ ਵਿੱਚ ਪੰਥਕ ਸਿਆਸਤ ਆ ਜਿਹੜੀ ਉਹ ਮੈਂ ਸਮਝਦਾ ਕਿ ਇੱਕ ਤਰ੍ਹਾਂ ਖਤਮ ਹੋਈ ਖੜੀ ਆ, ਲੋਪ ਹੋਈ ਖੜੀ ਆ। ਜਿਹੜਾ ਸਿੱਖ ਜਿਹੜੇ ਮਨ 'ਚ ਆਪਣੇ ਗੁਰੂ ਨੂੰ ਲੈ ਕੇ ਜਿਹੜਾ ਉਹ ਭਾਵਨਾਵਾਂ ਜਾਗੀਆਂ ਸੀ, ਜਦੋਂ ਗੁਰੂ ਸਾਹਿਬ ਦੀ ਨਾਰਾਜ਼ਗੀ ਹੋਈ ਆ, ਉਹਨਾਂ ਦੇ ਪੰਨਿਆਂ ਦਾ ਕਤਲੇਆਮ ਹੋਇਆ, ਹਾਲੇ ਤੱਕ ਵੀ ਉਹ ਜਜ਼ਬਾ ਜਿਹੜਾ ਹਰ ਸਿੱਖ ਦੇ ਮਨ ਦੇ ਵਿੱਚ ਚਿੰਨ੍ਹ ਦੀ ਤਰ੍ਹਾਂ ਮਤਲਬ ਤੁਖ ਰਿਹਾ, ਉਹ ਉਹਦਾ ਪ੍ਰਗਟਾਵਾ ਕਰਨਾ ਚਾਹੁੰਦਾ ਵਾ। ਇਸ ਲਈ ਨਾ ਤਾਂ ਉਹ ਬਾਦਲ ਦਲ ਵੱਲ ਜਾ ਸਕਦਾ, ਨਾ ਉਹ ਕਾਂਗਰਸ ਵੱਲ ਜਾ ਸਕਦਾ ਤੇ ਅਖੀਰ ਨੂੰ ਉਹਨੂੰ ਸਹਾਰਾ ਵਾ ਜਿਹੜਾ ਉਹ ਆਮ ਆਦਮੀ ਪਾਰਟੀ ਦਿਖਾਈ ਦਿੰਦੀ ਆ ਤੇ ਇਸ ਕਰਕੇ ਉਹ ਆਪ ਮਹਾਰਾ ਜਿਹੜਾ ਉਹ ਆਮ ਆਦਮੀ ਪਾਰਟੀ ਵੱਲ ਗਿਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਕਿਉਂਕਿ ਜਿਹੜੀ ਮੈਨੂੰ ਲੱਗਦਾ ਕਿ ਸਰਬੱਤ ਖਾਲਸਾ ਜਿਹੜਾ ਵਿਸਾਖੀ ਤੇ ਹੋਣਾ, ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਆ ਜਿਹੜੀ ਉਹਦਾ ਜਿਹੜਾ ਰੰਗ ਆ ਉਹ ਪੂਰੀ ਤਰ੍ਹਾਂ ਸਾਫ਼ ਹੋਊਗਾ। ਉਸ ਤੋਂ ਪਹਿਲਾਂ ਇਸ ਨੂੰ ਅਸੀਂ ਮਤਲਬ ਦੁਬਿਧਾ ਜਿਹੜੀ ਉਹ ਜ਼ਰੂਰ ਬਣੀ ਆ। ਜਿਹੜੀ ਗੱਲ ਤੁਸੀਂ ਕੀਤੀ ਆ ਕਿ ਸਿੱਖਾਂ ਦਾ ਜਿਹਨਾਂ ਦੇ ਮਨ 'ਚ ਆਪਣੇ ਗੁਰੂ ਪ੍ਰਤੀ ਵੀ ਦਰਦ ਆ, ਉਹਨਾਂ ਦਾ ਵੀ ਮਤਲਬ ਬਾਦਲ ਦਲ ਤੇ ਕਾਂਗਰਸ ਦਾ ਜਿਹੜਾ ਵਿਰੋਧ ਆ ਉਹਦੇ ਲਈ ਠੁੰਮਣਾ ਉਹਨਾਂ ਨੂੰ ਅੱਜ ਆਮ ਆਦਮੀ ਪਾਰਟੀ ਦਿਖਾਈ ਦੇ ਰਹੀ ਆ। ਪਰੰਤੂ ਜਦੋਂ ਸਰਬੱਤ ਖਾਲਸਾ ਜਿਹੜਾ ਵਿਸਾਖੀ ਵਾਲੇ ਦਿਨ ਹੋਣਾ 13 ਅਪ੍ਰੈਲ ਨੂੰ
ਤੇ ਉਸ ਤੋਂ ਬਾਅਦ ਸਿੱਖ ਸੰਗਤਾਂ ਨੇ ਜਿਹੜੀਆਂ ਉਹ ਕੀ ਫੈਸਲਾ ਲੈ ਕੇ ਖੜੀਆਂ ਨੇ, ਉਹ ਕੀ ਚਾਹੁੰਦੀਆਂ ਨੇ, ਉਹ ਤੋਂ ਬਾਅਦ ਮਤਲਬ ਪੰਜਾਬ ਦੀ ਸਥਿਤੀ ਆ ਜਿਹੜੀ ਉਹ ਕਲੀਅਰ ਹੋਊਗੀ। ਜੀ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਪਹਿਲਾਂ ਸਰਬੱਤ ਖਾਲਸਾ ਪਹਿਲਾਂ ਦੀ ਗੱਲਬਾਤ ਕਰਦੇ, ਫਿਰ ਉਸ ਤੋਂ ਬਾਅਦ ਵੀ ਗੱਲਬਾਤ ਕਰਾਂਗੇ, ਪਰ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਜਿਹੜੇ ਹੁਣ ਸਿੱਖ ਕਹਿ ਰਹੇ ਨੇ ਕਿ ਸਾਡਾ ਸਹਾਰਾ ਆਮ ਆਦਮੀ ਪਾਰਟੀ, ਤੁਹਾਨੂੰ ਕੀ ਲੱਗਦਾ ਕਿ ਜਿਹੜੀ ਇਹਨਾਂ ਦੀ ਪ੍ਰੋਬਲਮਸ ਤੇ ਇਹ ਖੜੇਗੀ ਪਾਰਟੀ? ਕਿਉਂਕਿ ਪਹਿਲਾਂ ਅਸੀਂ ਕਾਂਗਰਸ ਤੇ ਜਾਂ ਫਿਰ ਜਿਹੜੀ ਬਾਦਲ ਅਕਾਲੀ ਦਲ ਇਹਨਾਂ ਦੀ ਪਾਰਟੀ ਤੇ ਭਰੋਸਾ ਕੀਤਾ ਸੀ, ਪਰ ਜਿਸ ਤਰ੍ਹਾਂ ਸਿੱਖਾਂ ਦੇ ਨਾਲ ਇਹਨਾਂ ਨੇ ਧੋਖਾ ਕੀਤਾ ਹੈ, ਤੁਹਾਨੂੰ ਕੀ ਲੱਗਦਾ ਕਿ ਜਿਹੜੀ ਕੇਜਰੀਵਾਲ ਦੀ ਪਾਰਟੀ ਇਟਸ ਆਲਸੋ ਫਰਮ ਇਹ ਵੀ ਇਹਨਾਂ ਦੇ ਏਜੰਡੇ ਵੀ ਦਿੱਲੀ ਤੋਂ ਹੀ ਆਉਂਦੇ ਨੇ, ਤੁਹਾਨੂੰ ਕੀ ਲੱਗਦਾ ਕਿ ਇਹ ਪ੍ਰੋਪਰਲੀ ਖੜਨਗੇ, ਆਪਣੇ ਸਹਾਰਾ ਬਣਨਗੇ ਸਿੱਖਾਂ ਦਾ? ਦੇਖੋ, ਇਹ ਤਾਂ ਸਾਡਾ ਮਤਲਬ ਸਮੇਂ ਦਾ ਇਤਿਹਾਸ ਦਾ ਨਿਚੋੜ ਤਜਰਬਾ ਵਾ। ਕਦੇ ਮਤਲਬ ਮੰਗਵੀਆਂ ਜਿਹੜੀਆਂ ਅਸੀਂ ਫੌੜੀਆਂ ਦੇ ਸਹਾਰੇ ਕੋਈ ਵਿਅਕਤੀ ਚੱਲ ਨਹੀਂ ਸਕਦਾ ਜੀ। ਤੇ ਜੇ ਕੌਮ ਇਹ ਸੋਚਦੀ ਹੈ ਤੇ ਮੈਨੂੰ ਲੱਗਦਾ ਕਿ ਅਸੀਂ ਮਤਲਬ ਕਿਸੇ ਬਹੁਤ ਭੁਲੇਖੇ ਚ ਕਿਸੇ ਬਹੁਤ ਵੱਡੀ ਮਤਲਬ ਅਸੀਂ ਸ਼ਿਕਾਰ ਹੋ ਰਹੇ ਹਾਂ ਉਸ ਗੱਲ ਦਾ, ਕਿ ਸਾਨੂੰ ਇਸ ਗੱਲ ਦੇ ਬਾਰੇ ਮਤਲਬ ਡੂੰਘਾ ਚਾਨਣ ਹੋਣਾ ਚਾਹੀਦਾ ਕਿ ਆਮ ਪਾਰਟੀ ਦੀਆਂ ਜੜ੍ਹਾਂ ਕਿੱਥੇ ਨੇ। ਸੋ ਜਦੋਂ ਤੱਕ ਕੌਮ ਆ ਜਿਹੜੀ, ਖਾਸ ਕਰਕੇ ਪੰਜਾਬ ਦੇ ਲੋਕ ਆ ਜਿਹੜੇ, ਪੰਜਾਬ ਦੇ ਹਿੱਤ ਨੇ ਜਿਹੜੇ, ਉਹ ਅਸੀਂ ਬਗਾਨਿਆਂ ਦੇ ਹੱਥ ਦੇ ਕੇ ਕਿਵੇਂ ਸੁਰੱਖਿਅਤ ਹੋ ਸਕਦੇ ਆ? ਇਸ ਤੋਂ ਪਹਿਲਾਂ ਸਾਡੇ ਨਾਲ ਕਿੰਨੇ ਵਜੇ ਧੋਖੇ ਨੇ ਜਿਹੜੇ ਹੋਏ ਨੇ, ਇਤਿਹਾਸ ਉਹਦਾ ਗਵਾਹ। ਕਿ ਅਸੀਂ ਜੇ ਇਤਿਹਾਸ ਤੋਂ ਕੋਈ ਰੋਸ਼ਨੀ ਨਹੀਂ ਲੈਣੀ, ਕੋਈ ਚਾਨਣ ਨਹੀਂ ਲੈਣਾ, ਸਿਰਫ ਇੱਕ ਵਿਰੋਧ ਲਈ ਮਤਲਬ ਜੇ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤਾਂ ਮੈਨੂੰ ਲੱਗਦਾ ਕਿ ਉਹ ਪੰਜਾਬ ਲਈ ਬਹੁਤ ਵੱਡੀ ਘਾਤਕ ਹੋਊ। ਜੀ ਜੀ। ਤੇ ਵੀਰ ਜੀ, ਤੁਸੀਂ ਗੱਲ ਕੀਤੀ ਕਿ ਵਿਸਾਖੀ ਤੋਂ ਬਾਅਦ ਜੋ ਸਰਬੱਤ ਖਾਲਸਾ ਬੁਲਾਇਆ ਜਾਵੇਗਾ, ਅਫਕੋਰਸ ਵਿਸਾਖੀ ਵੇਲੇ ਉਸ ਵੇਲੇ ਦਾ ਸਿਆਸੀ ਰੰਗ ਹੈ, ਜੋ ਸਿਆਸਤ ਦਾ ਰੰਗ ਹੈ, ਜੋ ਸਿੱਖਾਂ ਦਾ ਰੰਗ ਹੈ, ਉਹ ਸਾਹਮਣੇ ਸਾਫ਼ ਆਏਗਾ। ਤੁਹਾਨੂੰ ਲੱਗਦਾ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਜਿਹੜੀ ਉਹਨਾਂ ਨੇ ਪ੍ਰੋਮਿਸ ਕੀਤਾ ਕਿ ਬਾਕੀ ਜਿਹੜੀ ਜਥੇਬੰਦੀਆਂ ਨੇ ਉਹਨਾਂ ਨਾਲ ਮਿਲ ਕੇ ਇਹ ਇੱਕ ਪਲੇਟਫਾਰਮ ਤੇ ਖੜੇ ਹੋਣਗੇ, ਤੁਹਾਨੂੰ ਲੱਗਦਾ ਕਿ ਸਿੱਖ ਜਿਹੜੇ ਨੇ ਕਾਫੀ ਸਾਰੇ ਇਹਨਾਂ ਵੱਲ ਵੀ ਜਾਣਗੇ? ਦੇਖੋ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਪਰੰਤੂ ਗੱਲ ਇਹ ਹੈ ਕਿ ਜੇ ਮਤਲਬ ਕੋਈ ਸਿੱਖ ਪਲੇਟਫਾਰਮ ਆ ਜਿਹੜਾ ਉਹ ਸ਼ਕਤੀਸ਼ਾਲੀ ਰੂਪ ਵਿੱਚ ਨਹੀਂ ਉੱਭਰਦਾ, ਕਮਜ਼ੋਰ ਸਿੱਖ ਪਲੇਟਫਾਰਮ ਆ ਜਿਹੜਾ ਉਹ 2017 ਦੀਆਂ ਚੋਣਾਂ 'ਚ ਮੈਦਾਨ 'ਚ ਆਉਂਦਾ, ਤਾਂ ਉਹਦਾ ਸਿੱਧਾ ਲਾਹਾ ਜਿਹੜਾ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣਾ। ਕਿਉਂਕਿ ਜਿਹੜੀ ਸਿੱਖ ਵੋਟ ਹੈ ਜਿਹੜੀ ਉਹ ਜੇ ਮਤਲਬ ਕਿਸੇ ਮਤਲਬ ਹੋਰ ਧਿਰ ਵੱਲ ਨਹੀਂ ਜਾਂਦੀ ਤਾਂ ਉਹਦਾ ਲਾਹਾ ਜਿਹੜਾ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣਾ। ਸੋ ਇਸ ਵੇਲੇ ਸਭ ਤੋਂ ਵੱਡੀ ਲੋੜ ਹੈ ਜਿਹੜੀ ਉਹ ਸਾਰੀਆਂ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ, ਭਾਈ ਜਗਤਾਰ ਸਿੰਘ ਹਵਾਰਾ ਨੇ ਇੱਕ ਬਹੁਤ ਵੱਡਾ ਸੁਨੇਹਾ ਕੌਮ ਨੂੰ ਦਿੱਤਾ, ਬਾਕੀ ਸਾਰੀਆਂ ਪੰਥਕ ਧਿਰਾਂ, ਕਿ ਅੱਜ ਲੋੜ ਹੈ ਕਿ ਉਹ ਪੰਜ ਪਿਆਰਿਆਂ ਦੀ ਅਗਵਾਈ 'ਚ ਕੌਮ ਆ ਜਿਹੜੀ ਉਹ ਇੱਕ ਪਲੇਟਫਾਰਮ ਤੇ ਇਕੱਠੀ ਹੋ ਜਾਵੇ। ਸੋ ਜੇ ਜਿਹੜਾ ਸਰਬੱਤ ਖਾਲਸਾ ਵਿਸਾਖੀ ਤੇ ਹੋਣਾ, ਜੇ ਇਸ ਪਾਸੇ ਕੌਮ ਤੁਰ ਪੈਂਦੀ ਆ, ਸਾਰੀਆਂ ਜਥੇਬੰਦੀਆਂ ਤੁਰ ਪੈਂਦੀਆਂ ਨੇ, ਤੇ ਉਸ ਸਰਬੱਤ ਖਾਲਸਾ ਸਮੁੱਚੇ ਖਾਲਸੇ ਦੇ ਸਰਬੱਤ ਖਾਲਸੇ ਦਾ ਰੂਪ ਆ ਜਿਹੜਾ ਉਹਦੇ ਵਿੱਚ ਵਿਖਾਈ ਦਿੰਦਾ। ਤੇ ਮੈਨੂੰ ਲੱਗਦਾ ਕਿ ਪੰਜਾਬ ਦੀ ਸਿਆਸਤ ਆ ਜਿਹੜੀ ਉਹ ਇੱਕ ਵਾਰ ਫਿਰ ਮਤਲਬ ਸਿੱਖ ਆਧਾਰਿਤ ਸਿਆਸਤ ਆ ਜਿਹੜੀ ਉਹ ਬਣ ਸਕਦੀ ਆ। ਹਾਲੇ ਇਹਦੇ ਵਿੱਚ ਕੋਈ ਮਤਲਬ ਬਹੁਤ ਵੱਡਾ ਸਮਾਂ ਸਾਡੇ ਕੋਲ ਬਾਕੀ ਆ। ਬਿਲਕੁਲ, ਅਸੀਂ ਵੀ ਇਹੀ ਆਸ ਕਰਦੇ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਕੁਝ ਵਿਸ਼ੇਸ਼ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਪੂਰੇ ਵੇਰਵੇ ਸਹਿਤ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਮੰਡੇ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।